जी सजनों ते मित्रों अस्सलाम वालेकुम। ते अज असी मौजूद हैं बहावल नगर। साढ़े नाल साढ़े बड़े प्यारे दोस्त मित्र वीर मौजूद ने शहबाज मार साहब ते राव खालिद जवेद साहब। मार साहब जेडे हैं ना जी, ये बड़े दिलचस्प शख्सियत ने, माशाल्लाह हमा पहलू शख्सियत ने। बड़े अदब ते अदब दोस्त हैं ते मौसीकी नाल बड़ा शौक रखते हैं ते फोक मौसीकी दे विचों अताउल ईसा खेलवी नूं बड़ा पसंद करते हैं। ते अज असीं इन्हां नाल गलबात करांगे कि अताउल्लाह नूं तुसीं कदां तो सुनना शुरू किया, किहड़े गीत तुहानूं पसंद ने, कित्थे अताउल्लाह नूं सुनिया। जी मार साहब तुसीं दसो, सब तो पहले तुसीं किहड़ा गीत सुनिया? इन्होंने एक गाना थी जी, दिल लगाया था दिल लगी के लिए, बन गया रोग जिंदगी के लिए। वाह जी वाह। ते बालो बत्तियां वे माही था को मारू संगला नाल, पित्तल बनाए थोना बांध अमला नाल। बहुत अच्छे। हाँ, छोटे ਜਿਹੇ ਹੁੰਦੇ ਸਾਂ ਉਦੋਂ ਦੀ ਸੁਣਦੇ ਪਏ ਤਾਂ ਉਹਨਾਂ ਨੂੰ। वाह जी वाह। ਤੇ ਫਿਰ ਉਹਨਾਂ ਨੂੰ ਵੇਖਣ ਦਾ ਜਿਹੜਾ ਸ਼ਰਫ ਹਾਸਲ ਹੋਇਆ ਸਾਨੂੰ 1992 ਦੇ ਵਿੱਚ। 1992 ਜੀ। ਉਹ ਕਿੱਥੇ ਦਾ ਮੌਕਾ ਬਣਿਆ ਫਿਰ? 35 ਵਾਲੀ ਪੁਲੀ ਯਾਰ ਫਾਜ਼ਿਲ ਦੇ ਕੋਲੇ ਜੀ, ਉੱਥੇ ਅਤਾਉल्लाह ਖਾਨ ਆਉਂਦਾ ਪਿਆ ਸੀ। फौज वाला ने प्रोग्राम किया हुआ सी। जी जी। सानू पता लग्या, असीं बड़ी दूरों बड़ी मुश्किल नाल गए जी। वाह जी। बड़ा लम्बा सफर किया ते सर्दियां दी रातां सन। अताउल्लाह ने जी गाना शुरू किया शाम वेले। वाह जी वाह। मगरब वेले ते सुबह तक जेड़ा 4 बजे तक गांदा रहा, सारी रात गांदा रहा। वाह जी वाह। वाह जी वाह। बैठे रहे सारी रात? जी सारी रात बैठे रहे ते उन्होंने जेड़ा गावन दा आगाज किया सी वो मिली नगमे नाल किया सी। ये धरती पाक पंजाब दी है, ऐसा कुछ सी। मैं क्यों ना इस तू वार देवां। हाँ जी हाँ जी। ते फिर फौजी भाइयों की फरमाइश ते गांदे रहे, बड़ा चंगा लग्या जी। एक इन्हां दा गाना बड़ा हिट रहा है, कमीज तेरी काली सोने फुल्लां वाले। फुल्लां वाले जी जी, बड़ा पॉपुलर गीत होया इन्हां दा, बहुत पॉपुलर होया। ते एक नथली वाला सी हुंदा जी, ए नथली नक दी, नथली नक दी है नथली, तेरी वीणी गोरी पतली ते वंगा नाल छनकदी। वाह जी वाह। वाह जी वाह। हजे भी मकसद है कि अज तो 25-30 साल पहले उन्होंने गाया होगा जी जी। पर हुण भी लोग जिहड़ा है ना जी, साडा जिहड़ा है जी जनूबी पंजाब ला लो जी, खसूसन बसां च होटलां च हजे तक भी लोग उन्होंने बड़ा लाइक करदे ने। ट्रकां ते ट्रैक्टरां ते उसनूं बहुत ज़्यादा सुनिया जाता है। ਜਿਹੜਾ ਨਾਦ ਅੱਲਾਹ ਤਾਲਾ ਨੇ ਅਤਾਉल्लाह ਨੂੰ ਦਿੱਤਾ ਹੈ ਨਾ ਜੀ, ਅੱਜ ਤੱਕ ਕਿਸੇ ਨੂੰ ਨਹੀਂ ਟੱਕਰਿਆ। ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਨਸ਼ਾ, ਇੱਕ ਨਸ਼ੇ ਦੀ ਕੈਫੀਅਤ, ਇੱਕ ਸੋਚ, ਜਜ਼ਬਾਤ ਦਾ ਅਹਿਸਾਸ। ਜੀ 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 ਜੀ। ਆਮ ਆਦਮੀ ਦੇ ਦਿਲ ਦੀ ਗੱਲ ਕਰਦੇ ਨੇ ਜੀ ਉਹ। ਬਿਲਕੁਲ ਬਿਲकुल। ਤੇ ਉਹਨਾਂ ਨੂੰ ਜਿਹੜਾ ਸੁਣਵਈਆ ਉਹਨਾਂ ਦਾ ਬਣ ਗਿਆ, ਉਹ ਸੁਣਨ ਲੱਗ ਪਿਆ, ਫਿਰ ਕੋਈ ਹੋਰ ਨਹੀਂ ਸੁਣਦਾ। ਹੋਰ ਦੇ ਕਿਸੇ ਦਾ ਉਹ ਪੂਰਾ ਹੀ ਨਹੀਂ ਹੁੰਦਾ ਜੀ। ਉਹ ਤੁਸੀਂ ਕਿਵੇਂ ਆਂਦੇ ਹੁੰਦੇ ਜੀ, ਜਿਵੇਂ ਉਹ ਨਸ਼ੇ ਵਾਲੀ ਗੱਲ? ਹਾਂਜੀ ਹਾਂਜੀ। ਅੱਜ ਪੁਰਾਣੇ ਵੇਲੇ ਜਦੋਂ ਹੀਰੋਇਨ ਹੁੰਦੀ ਸੀ ਨਾ, ਜਿਹੜਾ ਬੰਦਾ ਹੀਰੋਇਨ ਦਾ ਨਸ਼ਾ ਕਰਦਾ ਸੀ ਉਹਨੂੰ ਕੋਈ ਹੋਰ ਨਸ਼ਾ ਚੰਗਾ ਨਹੀਂ ਲੱਗਦਾ। ਚਰਸਾ ਨਾਲ ਉਹਦਾ ਨਹੀਂ ਕੰਮ ਪੂਰਾ ਹੁੰਦਾ ਸੀ। ਨਹੀਂ ਜੀ ਨਹੀਂ ਜੀ। ਇਵੇਂ ਜਿਹੜਾ ਬੰਦਾ ਅਤਾਉल्लाह ਨੂੰ ਸੁਣਦਾ ਹੈ ਉਹਨੂੰ ਹੋਰ ਕੋਈ ਗਾਵਨ ਵਾਲਾ ਚੰਗਾ ਨਹੀਂ ਲੱਗਦਾ, ਉਹਦੇ ਜਜ਼ਬਾਤ ਦਾ ਸਹੀ ਇਜ਼ਹਾਰ ਨਹੀਂ ਕਰਦਾ, ਸਹੀ ਚੰਗਾ ਨਹੀਂ ਲੱਗਦਾ, ਉਹ ਫਿਰ ਅਤਾਉल्लाह ਹੀ ਸੁਣਦਾ ਹੈ। ਅਤਾਉल्लाह ਬੰਦੇ ਦੇ ਦਿਲ ਦੀ ਗੱਲ ਕਰਦਾ ਹੈ। ਹਾਂਜੀ ਬਿਲकुल। ਬੰਦੇ ਨੂੰ ਇਹ ਲੱਗਦਾ ਹੈ ਨਸ਼ੇ ਦੀ ਇਹ ਬੰਦ ਬੋਤਲੇ, ਇਹ ਵੀ ਇਹਦਾ ਗਾਣਾ ਬੜਾ ਹਿੱਟ ਰਿਹਾ ਹੈ। ਇਸ ਮਾਮਲੇ 'ਚ ਵੀ ਇਹ ਬੜਾ ਯਾਨੀ ਕਿ ਪਹੁੰਚੀ ਹੋਈ ਹਸਤੀ ਸੀ। ਤੈਨੂੰ ਪੀਣਗੇ ਨਸੀਬਾਂ ਵਾਲੇ ਨੇ ਨਸ਼ੇ ਦੀ ਇਹ ਬੰਦ ਬੋਤਲੇ। ਅਸਲ ਅਤਾਉल्लाह ਜਿਹੜਾ ਨਾ ਬੰਦਾ ਦੇ ਜਜ਼ਬਾਤ ਦਾ ਖਿਆਲ ਰੱਖਦਾ ਜੀ। ਇਵੇਂ ਲੱਗਦਾ ਕਿ ਜਿਵੇਂ ਮੇਰੇ ਦਿਲ ਦੇ ਜਜ਼ਬਾਤ ਜਿਹੜੇ ਨਾ ਉਹ ਗਾ ਤੇ ਜ਼ਹਿਰ ਕਰਦਾ। ਉਹ ਇਹ ਬੰਦਾ ਸਮਝਦੇ ਤੁਸੀਂ ਉਹਨੂੰ ਸੁਣੋ ਤਾਂ। ਜੀ ਜੀ, ਜੋ ਮੇਰਾ ਦੁੱਖ ਬਿਆਨ ਕਰ ਰਿਹਾ, ਮੇਰਾ ਦੁੱਖ, ਮੇਰੇ ਦਿਲ ਦਾ ਦੁੱਖ ਬਿਆਨ ਕਰਦਾ। ਹਾਂ, ਆਵਾਮ ਦੇ ਦਿਲ ਦੀ ਗੱਲ ਕਰਦਾ ਹੈ, ਆਮ ਆਦਮੀ ਦੀ ਮਤਲਬ ਅਹਿਸਾਸਾਤ ਦੀ ਸਹੀ ਤਰਜਮਾਨੀ ਕਰਦਾ ਹੈ। ਹਾਲਾਂਕਿ ਇੱਕ ਪ੍ਰੋਗਰਾਮ ਆਉਂਦਾ ਹੈ ਖਬਰ ਟੀਵੀ 'ਚ, ਉਹਦਾ ਹੈ ਆਫਤਾਬ ਇਕਬਾਲ। ਆਫਤਾਬ ਬੜੇ ਦਾਨਸ਼ਵਰ ਨੇ ਜੀ, ਬਹੁਤ ਬੜੇ ਯਾਨੀ ਕਿ ਮੌਕਿਕ ਦਾਨਸ਼ਵਰ, ਸਕਾਲਰ, ਹਰ ਤਰ੍ਹਾਂ ਤਾਰੀਖਦਾਨ। ਹਾਂਜੀ, ਅਲਫਾਜ਼ ਵੀ ਦਰੁਸਤ ਕਰਾਉਂਦੇ ਨੇ ਉਹ। ਅੱਜ ਕੱਲ ਬਲਕਿ ਕਸੌਟੀ ਪ੍ਰੋਗਰਾਮ ਸ਼ੁਰੂ ਕਰ ਛੱਡਿਆ ਉਹਨਾਂ ਨੇ ਜੀ। ਜੀ ਉਹ ਵੀ ਬੜਾ ਟਾਪ ਜੀਓ ਤੇ ਪਹਿਲੇ ਕਰਦੇ ਸਨ, ਹੁਣ 2-3 ਚੈਨਲਾਂ ਤੇ ਕਰ ਰਹੇ ਨੇ। ਹਾਂ, ਉਹਨਾਂ ਨੇ ਆਖਿਆ ਕਿ ਵੀ ਇੱਕ ਦਫਾ ਮੈਂ ਅਤਾਉल्लाह ਦਾ ਇੰਟਰਵਿਊ ਲਿਆ ਤੇ ਅਤਾਉल्लाह ਈਸਾ ਖੇਲਵੀ ਉਹਨਾਂ ਨੇ ਆਖਿਆ ਕਿ ਜੀ ਮੈਂ ਇੱਕ ਤਾਂ ਖਾਨਦਾਨ ਹੈਗਾ ਸੀ, ਟ੍ਰਾਈਬਸ ਫੈਮਿਲੀ ਹੈਗੀ ਸੀ, ਬੜਾ ਮੁਸ਼ਕਿਲ ਸੀ ਇੱਕ ਜੀ ਜੀ। ਹਾਂ, ਬੜੀ ਸਖਤੀਆਂ ਪਾਬੰਦੀਆਂ ਸਨ, ਚੰਗਾ ਨਹੀਂ ਸਮਝਦੇ ਸਨ। ਫਿਰ ਵੀ ਮੈਂ ਜਿਹੜਾ ਨਾ ਜੀ ਫਾਈਟ ਕਰਕੇ ਇਸ ਫੀਲਡ 'ਚ ਆ ਗਿਆ। ਹਾਂ, ਉਹਨਾਂ ਨੇ ਆਖਿਆ ਕਿ ਸ਼ੁਰੂ 'ਚ ਨਾ ਮੈਂ ਐਵੇਂ ਲੋਕ ਲੈ ਜਾਂਦੇ ਬੱਚੇ, ਉਹਨਾਂ ਕੇ ਆ ਜਾ ਵੀ ਅਤਾਉल्लाह ਆਪਾਂ ਚੱਲੀਏ ਜੀ, ਮੈਂ ਐਵੇਂ ਸ਼ੁਰੂ ਕਰਤਾ ਜੀ ਫਿਲਹਾਲ 'ਚ। ਹਾਂ, ਉਸ ਤੋਂ ਹਟ ਕੇ ਉਹ ਆਖਦਾ ਸੀ ਕਿ ਵੀ ਮੇਰੀ ਆਵਾਜ਼ ਜਿਹੜੀ ਹੈ ਨਾ ਜੀ ਇਤਨੀ ਅੱਛੀ ਕੋਣੀ ਸੀ। अच्छा सिंगर ने ना, आवाज मेरी इतनी अच्छी कौन सी, ये वो आप तस्लीम कर रहा था अताउल्लाह, पर उनकी आवाज से अच्छा होना वो जड़ा है उनका दर्द सोज उसने गुदाज ये चीज़ां ने, उन्हें मेन फैक्टर
ਅਦਾ ਕੀਤਾ ਹੈ। ਅਤਾਉਲਾ ਦੇ ਗਾਣੇ ਬੜੇ ਅੱਛੇ ਗਾਣੇ ਨੇ ਜੀ, ਜਿਵੇਂ ਈਦ ਦੇ ਮੌਕੇ ਦੇ ਗਾਣਾ ਹੈ, ਦਿਹਾੜੇ ਈਦ ਦੇ ਢੋਲਾ ਤੇਰਾ ਰੁਸਨਾ ਮੁਨਾਸਬ ਨਹੀਂ, ਤੂੰ ਹੈ ਚੰਨ ਈਦ ਦਾ ਢੋਲਾ, ਤੇਰੇ ਨਾਲ ਮੇਰੀਆਂ ਈਦਾਂ। ਵਾਹ ਜੀ ਵਾਹ। ਇੱਕ ਅੱਜਕੱਲ ਤੋਂ ਦਾ ਬੇਟਾ ਮਾਸ਼ਾਅੱਲਾ ਸਾਵਲ, ਹਾਂਜੀ ਉਹਨਾਂ ਨੇ ਪਾਕ ਆਰਮੀ ਦਾ ਗੀਤ ਗਾਇਆ, ਬੜਾ ਸੁਪਰ ਹਿੱਟ ਹੋਇਆ ਹੈ, ਮੇਰੇ ਵਤਨ ਇਹ ਅਕੀਦतें और प्यार तुझ पे निसार कर दूं। ਅਖੀਰ ਨਗਮਾ ਹੈ ਜੀ। ਅਖੀਰ ਬੜਾ ਅੱਲਾਹ ਬੜਾ ਤਾਲਾ ਨੇ ਇਹਨੂੰ ਆਵਾਜ਼ ਹੀ ਬੜੀ ਅੱਛੀ ਦਿੱਤੀ ਹੈ ਜੀ, ਬਹੁਤ ਅੱਛੀ ਆਵਾਜ਼ ਦਿੱਤੀ ਹੈ। ਇੱਕ ਉਹ ਆਂਦੇ ਨੇ ਕਿ ਸਾਰੀ ਰਾਤ ਰੁੰਨੀਆਂ ਪਲ ਸੁੱਖ ਨਹੀਂ ਪਾਇਆ, ਸੱਚੀ ਦੱਸ ਵੇ ਢੋਲਾ ਕੱਲ ਕੱਲ ਕਿਉਂ ਨਹੀਂ ਆਇਆ? ਉਹਦੇ ਚਾਹੁੰਦੇ ਹੋ ਕਿ ਬਹੁਤ ਜ਼ੁਲਮ ਕੀਤੇ ਸੀ, ਚਾਚੇ ਦਾ ਜਾਇਆ, ਉਹ ਚਾਚੇ ਦਾ ਜਾਇਆ, ਇਹ ਕੀ ਕਹਾਣੀ ਜੀ ਬਣਦੀ ਹੈ? ਆਖਦੇ ਨੇ ਇਹਨੂੰ ਇਹਦੀ ਕੋਈ ਕਰਨ ਨਾਲ ਕੋਈ ਚੀਜ਼। ਅੱਛਾ ਇਸ਼ਕ ਪਿਆਰ ਮੁਹੱਬਤ ਐਸੀ। ਸਹੀ ਪਿਆਰ ਮੁਹੱਬਤ ਤਾਂ ਸਰ ਇੱਕ ਆਮ ਦੀ ਚੀਜ਼ ਹੈ, ਕੋਈ ਵੀ ਹਰ ਬੰਦਾ ਹੀ ਹੁੰਦੀ ਹੈ, ਫਿਤਰੀ ਜੀ ਚੀਜ਼ ਹੈ। ਸ਼ਖਸੀਅਤ ਅੰਦਰੋਂ ਰੱਖਦਾ ਹੈ ਜੀ, ਤੇ ਉਹ ਤਾਂ ਫਿਰ ਇੱਕ ਸ਼ਾਇਰ ਲਾ ਲਓ ਜੀ, ਇੱਕ ਸਿੰਗਰ ਲਾ ਲਓ ਜੀ, ਉਹਨਾਂ ਚ ਤਾਂ ਟੋਟਲੀ ਕੰਮ ਹੀ ਇਸ ਚੀਜ਼ ਦਾ ਹੈ ਤੇ ਇਸ਼ਕ ਮੁਹੱਬਤ ਕੋਈ ਨਾ ਕੋਈ ਕਦੇ ਦਾਸਤਾਨ ਆ ਜਾਂਦਾ। ਅਤਾਉਲਾ ਦੇ ਗਾਣੇ ਦੇ ਜਿਹੜਾ ਨਾ ਜੀ ਹੌਸਲਾ ਹਿੰਮਤ ਬੜੀ ਹੈ, ਜਿਵੇਂ ਇੱਕ ਉਹਦਾ ਗਾਣਾ ਹੈ ਮਤਾ ਇਸੇ ਗੱਡੀ ਤੇ ਆ ਜਾਵੇ, ਇੱਕ ਆਸ ਉਮੀਦ ਹੈ। ਹਾਂਜੀ ਇੱਕ ਹੋਰ ਹੈ ਨਿਤ ਦਿਲ ਕੋ ਆਦਾ ਕੱਲ ਮਾਹਿਆ, ਬਸ ਅੱਜ ਦਾ ਡੀ ਹੈ ਕੋਈ ਦੁੱਖ ਨਾ ਰਾਸੀ। ਸਰਾਇਕੀ ਤਾਂ ਫਿਰ ਹੌਸਲਾ ਤੇ ਉਮੀਦ ਇੱਕ ਪੈਦਾ ਕਰਦਾ, ਉਮੀਦ। ਹਾਂਜੀ ਨਾ ਉਮੀਦੀ ਨਹੀਂ, ਨਾ ਉਮੀਦੀ ਨਹੀਂ ਜੀ, ਮਾਯੂਸੀ ਕੋ ਨਹੀਂ। ਹਾਂਜੀ ਔਰ ਆਪਦੇ ਆਪ ਨੂੰ ਹੌਸਲਾ ਬੜਾ ਦਿੰਦਾ ਜੀ। ਵਿਛੜ ਗਿਆ ਹੈ तो मैं भी उसे बुला दूंगा। ਕਦੇ ਕਦੇ ਗੁੱਸਾ ਵੀ ਕਰ ਲੈਂਦੇ ਨੇ, वो नाराज हो जाता नाराज है, लेकिन सारा कुछ फिर में दुआवां दे देता है। हो जाए बद दुआएं मेरी दोस्तों गलत, जी, अब उन पे कोई हर्फ ना आए खुदा खुदा करे। करे। वाह जी वाह, वाह जी वाह। माशाल्लाह ਇਹ ਸਨ ਜੀ ਸ਼ਹਬਾਜ਼ ਮਾਹਰ ਸਾਹਿਬ ਤੇ ਰਾਓ ਖਾਲਿਦ ਜਵੇਦ ਸਾਹਿਬ। ਮਾਸ਼ਾਅੱਲਾਹ ਅਤਾਉਲਾ ਇਸਾ ਖੇਲਵੀ ਬਾਰੇ ਇਹਨਾਂ ਨੇ ਬੜੀਆਂ ਦਿਲਚਸਪ ਤੇ ਬੜੇ ਕੰਮ ਦੀਆਂ ਤੇ ਬੜੀਆਂ ਸੋਹਣੀਆਂ ਤੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ। ਤੇ ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ, ਤੇ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਇਸ ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ, ਸ਼ੇਅਰ ਕਰਨਾ ਹੈ, ਇਸ 'ਤੇ ਕਮੈਂਟਸ ਵੀ ਕਰਨੇ ਨੇ। ਤੇ ਇਨਸ਼ਾਅੱਲਾ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਉਸ ਵਕਤ ਤੱਕ ਸਾਡਾ ਤੁਹਾਡਾ ਰੱਬ ਰਾਖਾ। ਅੱਲਾ ਹਾਫਿਜ਼।